Russia back off or face off with pro-Khalistan Sikhs with targeting Russian diplomats and demonstrating against Russian consulates in North America, European Union, Australia and New Zealand. Terrorist Gurpatwant Singh Pannu cries about Sputnik India exposing him and so-called Khalistan movement. Indian arm of the Russian media house added in a tweet, he is wearing all black because he knows dissing us is the equivalent of attending your own funeral. CIA ਨੂੰ ਕਿਹਾ ਕਿ ਜੀ ਪੰਨੂ ਨੂੰ ਕੋਈ ਨਾਰਮਲ ਸੂਟ ਲੈ ਕੇ ਦਿਓ, he more looks like a park attendant than an international. ਇਹ ਜਦੋਂ ਤੁਸੀਂ ਕਿਸੇ ਨੂੰ ਰਿਡੀਕਿਊਲ ਕਰਦੇ ਹੋ ਇਹਦਾ ਮਤਲਬ ਹੈ ਵੀ ਜੋ ਕੁਝ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਠੀਕ ਕਿਹਾ। ਸਪੁਤਨਿਕ ਇੰਡੀਆ ਨੇ ਨਾਲ ਹੀ ਇਹ ਕਿਹਾ ਕਿ ਜੀ ਇਹ ਜਿਹੜਾ 2024 ਦਾ क्रिंजेस्ट टैररिस्ट है और ये जड़ियाँ ने ये मीडिया हाउस टारगेटेड CIA आस्किंग इट टू ट्राई हायरिंग बेटर प्रॉक्सीज नेक्स्ट टाइम। इंडिया मांग कर रहा है कि रशिया सिक्स फॉर जस्टिस ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੇਗਾ। ਉਹ ਵੀ ਰਸ਼ੀਆ ਮਾਸਕੋ ਜਾਂ ਦੂਜਿਆਂ ਨੂੰ ਇਹਨਾਂ ਤੋਂ ਕਿਹੜਾ ਖਤਰਾ ਹੈ ਜਾਂ ਕੀ। ਜਦੋਂ ਖੁਦ ਰੌਲਾ ਇੱਕ ਪਾਸੇ ਡੀਪ ਸਟੇਟ ਦਾ ਪਾ ਰਹੇ ਨੇ ਤਾਂ ਕਾਊਂਟਰ ਤੇ ਲਿਆ ਕੇ ਡੀਪ ਸਟੇਟ ਦੇ ਉਹ KGB ਨੂੰ ਖੜਾ ਕਰਨਾ ਚਾਹੁੰਦੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਸਿਕਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨੇ ਰਸ਼ੀਆ ਤੇ ਇਲਜ਼ਾਮ ਲਾਇਆ ਸੀ ਕਿ ਉਹ ਭਾਰਤੀ ਅੰਬੈਸੀਆਂ ਅਤੇ ਕੌਂਸੂਲੇਟਾਂ ਨਾਲ ਖਾਲਿਸਤਾਨੀ ਐਕਟਿਵਿਸਟ ਦਾ ਜਿਹੜਾ ਡਾਟਾ ਹੈ ਉਹ ਸਾਂਝਾ ਕਰ ਰਿਹਾ। ਇਸ ਤੇ ਰਿਐਕਟ ਕਰਦਿਆਂ ਭਾਰਤ ਨਾਲ ਸੰਬੰਧਿਤ ਰਸ਼ੀਅਨ ਮੀਡੀਆ ਹਾਊਸਸ ਨੇ ਖਾਲਿਸਤਾਨ ਨੂੰ CIA ਦਾ ਪ੍ਰੋਜੈਕਟ ਦੱਸਿਆ ਅਤੇ ਪੰਨੂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੇ ਭਾਰਤ ਨੇ ਰੌਲਾ ਡੀਪ ਸਟੇਟ ਦਾ ਪਾ ਕੇ ਔਰ ਉਹਨਾਂ ਦੇ ਈਵਨ ਆਫੀਸ਼ੀਅਲ ਜਿਹੜਾ ਪ੍ਰੈਸ ਨੋਟ ਜਾਂ ਉਹਨਾਂ ਦੇ ਐਕਸ ਦੇ ਉੱਤੇ ਵੀ ਉਹਨਾਂ ਨੇ ਇਸ ਦਾ ਪੂਰਾ ਪ੍ਰੋਪੇਗੈਂਡਾ ਕੀਤਾ ਔਰ ਉਹਨਾਂ ਦਾ ਪੂਰਾ ਨੈਟਵਰਕ 800 ਦੇ ਕਰੀਬ TV ਚੈਨਲ ਔਰ ਜਿਹੜੇ ਉਹਨਾਂ ਦੇ IT ਸੈੱਲ ਔਰ ਦੂਜੇ ਤੀਜੇ ਉਹਨਾਂ ਨੇ ਐਂਟਾਈ ਅਮਰੀਕਾ ਲਾਈਨ ਲੈਣੀ ਸ਼ੁਰੂ ਕੀਤੀ। ਤੇ ਫਿਰ ਰਸ਼ੀਆ ਜਿਹੜਾ ਬਿਲਕੁਲ ਇਸ ਵੇਲੇ ਭਾਰਤ ਜਾ ਕੇ ਰੂਸ ਦੀ ਗੋਦ ਦੇ ਵਿੱਚ ਬੈਠਾ ਹੀ ਨਹੀਂ, ਜਾ ਕੇ ਪੈਰੀਂ ਪੈ ਗਿਆ ਔਰ ਜਿਹਦੇ ਤੇ ਅਸੀਂ ਲਾਸਟ ਸੈਗਮੈਂਟ ਕੀਤਾ ਸੀ ਕਿ ਰਸ਼ੀਅਮ ਸ਼ਰਣਮ ਗੱਛਾਮੀ ਕਿ ਅਸੀਂ ਤੇਰੀ ਸ਼ਰਨ 'ਚ ਆ ਗਏ ਹਾਂ, ਹੁਣ ਸਾਡੇ ਰਾਖਾ ਤੂੰ ਹੀ ਹੈ। ਔਰ ਅਸੀਂ ਇਸ ਤੋਂ ਪਹਿਲਾਂ ਕਿ ਗੱਲ ਕਰੀਏ ਕਿ ਵੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਜਿਹੜਾ ਚਾਰਜ ਲਾਇਆ ਵਿਨੇ ਮੋਹਨ ਕਵਾਤੜਾ ਦੇ ਉੱਤੇ, ਜਿਹੜਾ ਫੋਰਨ ਸੈਕਟਰੀ ਸੀ, ਜਿਹਦੇ ਹੁੰਦਿਆਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਪਲੈਨਿੰਗ ਕੀਤੀ ਗਈ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ, ਇਹ ਸਾਰਾ ਉਹਦੇ ਪੀਰੀਅਡ 'ਚ ਹੋਇਆ ਔਰ ਉਹਨੂੰ ਇਨਾਮ ਦੇ ਤੌਰ ਤੇ, ਕਿਉਂਕਿ ਫੋਰਨ ਸੈਕਟਰੀ ਤੋਂ ਅਮਰੀਕਾ ਦਾ ਐਂਬੈਸਡਰ ਲਾਣਾ ਜਿਹੜਾ ਹੈ ਉਹ ਸਭ ਤੋਂ ਹਾਈਐਸਟ ਆਨਰ ਹੈ ਇੰਡੀਅਨ ਫੋਰਨ ਸਰਵਿਸ ਦੇ ਵਿੱਚ, ਕਿਉਂਕਿ ਆਲਰੇਡੀ ਉਹਨੇ ਅਜੀਤ ਡੋਵਲ ਦੇ ਨਾਲ ਕੰਮ ਕੀਤਾ ਹੋਇਆ ਹੈ। ਇਹ ਸਾਰੇ ਇਹ ਜਿਹੜਾ ਰਾਅ ਦੇ ਆਪਰੇਟਿਵਸ ਨੇ ਜਿਹੜੀਆਂ ਇਹ ਕਰਤੂਤਾਂ ਕੀਤੀਆਂ ਨੇ ਬਾਹਰ, ਉਸ ਦਾ ਦੇ ਵਿੱਚ ਇਹ ਮੇਨ ਇਹਦਾ ਕੋਆਰਡੀਨੇਟਰ ਰੋਲ ਸੀ। ਹੁਣ ਜ਼ਾਹਰ ਹੈ ਕਿ ਵੀ ਜਦੋਂ ਇਹ ਜਾ ਕੇ ਰੂਸ ਦੇ ਪੈਰੀਂ ਪਏ ਨੇ ਔਰ ਉਸ ਦੇ ਨਾਲ ਜਿਸ ਕਿਸਮ ਦੀਆਂ ਡੀਲਸ ਦੀ ਵੀ ਅਸੀਂ ਗੱਲ ਕਰਾਂਗੇ, ਤੇ ਉਹਨਾਂ ਨੇ ਕਿਹਾ ਕਿ ਜੀ ਸਾਡੇ ਤਾਂ ਮਿਸ਼ਨ ਬੰਦ ਹੋ ਗਏ ਕੈਨੇਡਾ 'ਚ। ਵੈਸੇ ਹੀ ਉਹਨਾਂ ਨੇ ਕੱਢ ਦਿੱਤੇ 6 ਬੰਦੇ ਸੰਜੇ ਕੁਮਾਰ ਵਰਮਾ ਸਮੇਤ। ਅਮਰੀਕਾ 'ਚ ਜਿਉਂ ਹੀ ਇਹ ਵਾਕਿਆ ਹੋਇਆ ਸੀ ਗੁਰਪਤਵੰਤ ਪੰਨੂ ਮਰਡਰ ਪਲਾਟ ਵਾਲਾ, ਵਾਸ਼ਿੰਗਟਨ DC 'ਚ ਜਿਹੜਾ ਰਾਹ ਦਾ ਬੰਦਾ ਜਿਹਨੂੰ ਸਾਇਲੈਂਟਲੀ ਬਾਹਰ ਕੱਢਿਆ ਸੀ ਉਹਦਾ ਸਬਸਟੀਚਿਊਟ ਕੋਈ ਨਹੀਂ ਆਣ ਦਿੱਤਾ। ਸੈਨ ਫਰਾਂਸਿਸਕੋ ਵਾਲਿਆਂ ਨੂੰ ਵਿਦਨ 72 ਆਵਰਸ ਕੁਆਇਟਲੀ ਛੱਡਣ ਦਾ ਪਾਰਟ ਕੀਤਾ। ਹੁਣ ਇਸ ਕਰਕੇ ਇਹਨਾਂ ਦੀਆਂ ਜਿਹੜੇ ਅਮਰੀਕਨ ਕੌਂਸੂਲੇਟ ਜਿਹੜੇ ਇੱਥੇ ਇਹਨਾਂ ਨੇ ਖੋਲ੍ਹੇ ਹੋਏ ਨੇ, ਨਿਊਯਾਰਕ 'ਚ ਹੈ, ਸ਼ਿਕਾਗੋ 'ਚ ਹੈ, ਹਿਊਸਟਨ 'ਚ ਹੈ, ਪਤਾ ਨਹੀਂ ਹੋਰ ਕਿੱਥੇ ਕਿੱਥੇ ਹੈ, ਸੈਨ ਫਰਾਂਸਿਸਕੋ ਹੈ। ਹੁਣ ਇਹਨਾਂ ਦੇ ਕੋਲ ਜਾਣਕਾਰੀ ਦੀ ਕਮੀ ਹੈ ਕਿਉਂਕਿ ਆਲਰੇਡੀ ਅਮਰੀਕਨ ਅੱਖ ਪੂਰੀ ਹੈ। ਹੁਣ ਇਹਨਾਂ ਨੇ ਰਸ਼ੀਆ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿ ਵੀ ਰਸ਼ੀਆ ਰਾਹੀਂ ਜਿਹੜਾ ਹੈ ਉਹ ਤੁਸੀਂ ਉਹਨਾਂ ਦੇ ਕੋਲ ਮੋਰ ਸੋਫਿਸਟੀਕੇਟ ਢੰਗ ਤਰੀਕੇ ਵੀ ਨੇ। ਰਸ਼ੀਅਨ ਸਪਾਈਂਗ KGB ਤਾਂ ਮਾਸਟਰਮਾਈਂਡ ਕਰਦੀ ਹੈ ਇਹ ਸਾਰਿਆਂ ਨੂੰ।
ਸੋ ਉਹਨਾਂ ਨੇ ਕੋਆਰਡੀਨੇਟ ਕਰਨਾ ਸ਼ੁਰੂ ਕਰਤਾ ਇੰਡੀਅਨ ਐਮਬੈਸੀਆਂ ਕੌਂਸਲੇਟ ਦੇ ਨਾਲ, ਔਰ ਰਸ਼ੀਆ ਦੀ ਜਾ ਕੇ ਸ਼ਰਨ ਪਏ ਕਿ ਜੀ ਇਹ ਤਾਂ ਡੀਪ ਸਟੇਟ ਅਮਰੀਕਾ ਬਣਾਉਣ ਜਾ ਰਿਹਾ ਖਾਲਿਸਤਾਨ, ਔਰ ਇਹਨੂੰ ਰੋਕਣ ਲਈ, ਔਰ ਕਿਉਂਕਿ ਬਾਹਰੋਂ ਹੀ ਸਾਰੀ ਐਕਟੀਵਿਟੀ ਹੋਣੀ ਹੈ ਤਾਂ ਫਾਈਵ ਆਈਜ਼ ਕੰਟਰੀਜ਼ ਖਾਸ ਤੌਰ ਤੇ ਸਾਡੀ ਮਦਦ ਕਰੋ। ਸੋ ਰਸ਼ੀਅਨ ਐਮਬੈਸੀਜ਼ ਜਿਹੜੀਆਂ ਨੇ ਉਹ ਕੋਆਰਡੀਨੇਟ ਕਰਨ ਲੱਗ ਗਈਆਂ ਇੰਡੀਅਨ ਐਮਬੈਸੀਜ਼ ਦੇ ਨਾਲ ਇੰਟੈਲੀਜੈਂਸ ਗੈਦਰਿੰਗ 'ਚ। ਔਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਬਾਰੇ ਹੀ ਪੁਆਇੰਟ ਆਊਟ ਕੀਤਾ ਪਹਿਲਾਂ ਉਹਨਾਂ ਦੀ ਸਟੇਟਮੈਂਟ ਕੀ ਹੈ ਔਰ ਕਿਵੇਂ ਇਮੀਡੀਏਟਲੀ ਵਿਦਨ 24 ਆਵਰਸ ਰਸ਼ੀਅਨ ਮੀਡੀਆ ਹਾਊਸਿਸ ਖਾਸ ਤੌਰ ਤੇ ਆਰਟੀ ਇੰਡੀਆ ਐਂਡ ਸਪੁਤਨਿਕ ਇੰਡੀਆ ਉਹਨਾਂ ਨੇ ਕਿਵੇਂ ਰਿਐਕਟ ਕੀਤਾ, ਇਹਦੀ ਵੀ ਮੈਂ ਗੱਲ ਕਰਾਂਗਾ। ਪਰ ਪਹਿਲਾਂ ਤੁਸੀਂ ਇਹ ਦੇਖੋ ਵੀ ਰਸ਼ੀਆ ਦੀ ਸ਼ਰਨ 'ਚ ਜਾਣ ਦਾ ਫਿਰ ਰੂਸ ਨੇ ਕੀ ਫਾਇਦਾ ਚੁੱਕਿਆ। ਇਹਨਾਂ ਦੀ ਮੇਨ ਨਿਊਜ਼ ਹੈ ਇੰਟਰਨੈਸ਼ਨਲ, ਰਸ਼ੀਆ ਸਾਈਨਸ $13 billion a year oil deal with India in blow to western sanctions। ਹੁਣ ਪੱਛਮੀ ਮੁਲਕਾਂ ਨੇ ਇਨਕਲੂਡਿੰਗ G7 ਕੰਟਰੀਜ਼ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ। ਔਰ ਬੀਤੇ ਦਿਨੀ ਜਦੋਂ ਅਸੀਂ ਪ੍ਰੋਗਰਾਮ ਨਹੀਂ ਕੀਤਾ 10-year deal is for the supply of 500,000 barrels of oil per day or about 0.5% of the world's supply। ਆਲਰੇਡੀ ਇੰਡੀਆ ਦੇ ਨਾਲ ਰੂਸ ਨੇ ਅਗਲੇ 10 ਸਾਲ ਦਾ ਕੰਟਰੈਕਟ ਸਾਈਨ ਕੀਤਾ ਹੈ। 5 ਲੱਖ ਬੈਰਲਸ ਪਰ ਡੇ ਜਾਣਗੇ, ਜਿਹੜੀ ਦੁਨੀਆ ਦੀ ਕੁੱਲ ਆਇਲ ਸਪਲਾਈ ਹੈ ਉਹਦਾ 0.5% ਹੈ। ਔਰ ਇਹ ਜਿਹੜੀ ਹੈ $13 ਬਿਲੀਅਨ ਦੀ ਸਾਲ ਦੀ ਡੀਲ ਹੈ। ਇਹ ਬਹੁਤ ਵੱਡੀ ਡੀਲ ਹੈ ਔਰ ਇਹਦੇ ਬਾਵਜੂਦ ਕਿ ਸੈਂਕਸ਼ਨਸ ਲੱਗੀਆਂ ਔਰ ਜਿਵੇਂ ਯੂਕਰੇਨ ਵਾਰ ਅੱਗੇ ਵਧੀ ਹੈ, ਅੱਜ ਉਹਨਾਂ ਨੇ ਯੂਕਰੇਨ ਨੇ ਦਾਅਵਾ ਕੀਤਾ ਹੈ ਔਰ ਉਹਨਾਂ ਕਿ ਰਸ਼ੀਆ ਦਾ ਜਿਹੜਾ ਨਿਊਕਲੀਅਰ ਸਾਇੰਟਿਸਟ ਮੇਨ ਜਿਹੜਾ ਉਹ ਸਾਰੇ ਉਹਨੂੰ ਮਾਰਿਆ ਉਹਨਾਂ ਨੇ ਕਿਸੇ ਮਿਸਾਈਲ ਨਾਲ ਜਾਂ ਮੋਟਰਸਾਈਕਲ ਬੰਬ ਨਾਲ ਜਾਂ ਕਾਸੇ ਨਾਲ। ਹੁਣ ਇਹ ਖਬਰ ਆਪਣੇ ਆਪ 'ਚ ਕਹਿੰਦਾ ਰਸ਼ੀਆ ਸਟੇਟ ਓਨਡ ਆਇਲ ਫਰਮ ਰੋਜ਼ਨੈਫਟ has signed a deal worth $13 billion a year selling oil to Indian refiner Reliance in a blow to sanctions against Vladimir Putin's government। ਕਿ ਉਧਰ ਸੈਂਕਸ਼ਨ ਲਾਈਆਂ ਹੋਈਆਂ, ਉਹਨਾਂ ਨੇ $13 ਬਿਲੀਅਨ ਦੀ ਇਹ ਡੀਲ ਸਾਈਨ ਕੀਤੀ ਹੈ ਔਰ ਇਹ 5 ਲੱਖ ਬੈਰਲ ਪਰ ਡੇ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੈਸਟਰਨ ਨੇਸ਼ਨ ਦਾ ਕ੍ਰੈਕ ਡਾਊਨ ਕਰ ਰਹੇ ਨੇ, ਮਿਸਟਰ ਪੁਤਿਨ ਦੇ ਆਇਲ ਔਰ ਗੈਸ ਦੇ ਨੂੰ ਚੋਕ ਆਫ ਕਰਨਾ ਚਾਹੁੰਦੇ ਨੇ ਰਸ਼ੀਅਨ ਇਕੋਨਮੀ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਨਿਗਲ ਗੋਲਡ ਡੇਵਿਸ ਸੀਨੀਅਰ ਫੈਲੋ for Russia and Eurasia at International Institute for Strategic Think Tank said, this is significance in the wider context of Western sanctions policy. The huge rise in Indian oil imports from Russia since 2022 has led to the re-export of large quantity of oil products to the European Union, thereby effectively breaching the European Union embargo on Russian oil। ਉਹਨੇ ਇਸ ਇੰਡੀਆ ਦੀ ਲੋੜ ਨਹੀਂ ਹੈ ਜਿਹੜੀ 5 ਲੱਖ ਬੈਰਲ ਉਹ ਨਹੀਂ, ਇਹ ਉਹਨਾਂ ਨੇ ਅਗਲੇ 10 ਸਾਲ 'ਚ ਵੀ ਰੀਪ੍ਰੋਸੈਸ ਕਰਕੇ ਇਹ ਆਇਲ ਜਿਹੜਾ ਉਹਨਾਂ ਨੇ ਯੂਰਪੀਅਨ ਯੂਨੀਅਨ ਔਰ ਦੂਸਰੇ ਮੁਲਕਾਂ ਦੇ ਵਿੱਚ ਵੇਚਣਾ ਹੈ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਇਹਦੇ ਬਾਵਜੂਦ ਕਿ G7 ਦੀਆਂ ਸੈਂਕਸ਼ਨਸ ਨੇ ਇਸ ਡੀਲ ਨੂੰ ਅੱਗੇ ਤੋਰਿਆ ਜਾ ਰਿਹਾ ਔਰ ਇਹ ਜਿਹੜਾ ਇਸ ਦੇ ਨਾਲ ਜਿਹੜਾ ਰਸ਼ੀਅਨ ਆਇਲ ਸੇਲ ਬਹੁਤ ਵੱਧ ਗਈਆਂ ਨੇ। ਰਸ਼ੀਆ ਦੀ ਜਿਹੜੀ ਸ਼ੈਡੋ ਫਲੀਟ ਹੈ ਹੁਣ ਸਾਰਾ ਹੀ ਉਹ ਹਮੇਸ਼ਾ ਹੀ ਨੀਅਰਲੀ ਆਲ ਇਟਸ ਆਇਲ ਐਕਸਪੋਰਟਸ ਨੂੰ ਕਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ, ਚਾਈਨਾ ਤੇ ਕੁਝ ਹੋਰ ਮੁਲਕਾਂ ਨੇ ਇਸ ਸੈਂਕਸ਼ਨਸ ਦੇ ਦੌਰਾਨ ਇਹ ਫਾਇਦਾ ਚੁੱਕਿਆ ਰਸ਼ੀਆ ਤੋਂ ਸਸਤਾ ਆਇਲ ਬਾਈ ਕਰਨ ਦਾ। ਔਰ ਫਿਰ ਉਹਨਾਂ ਨੇ ਜਿਹੜਾ ਇੱਕ ਹੋਰ ਥਿੰਕ ਟੈਂਕ ਦਾ ਹਵਾਲਾ ਦਿੱਤਾ ਹੈ ਕਿ ਵੀ ਯੂਰਪੀਅਨ ਯੂਨੀਅਨ ਜਿਹੜਾ ਹੈ ਇਸ ਵਾਰ ਉਹ ਇੰਡੀਅਨ ਰਿਫਾਈਨਰੀਜ਼ ਤੋਂ ਉਹਨਾਂ ਨੇ 20% ਜ਼ਿਆਦਾ ਆਇਲ ਬਾਈ ਕੀ, ਕਿਉਂਕਿ ਉਹੀ ਕਰੂਡ ਆਇਲ ਨੂੰ ਪ੍ਰੋਸੈਸ ਕਰਕੇ ਉਹਨਾਂ ਦੀ ਮਾਰਕੀਟ ਦੇ ਵਿੱਚ ਵੇਚ ਰਹੇ ਨੇ। ਹੁਣ ਇਹ ਜਦੋਂ ਇਸ ਲੈਵਲ ਤੇ ਰਸ਼ੀਆ ਨੇ ਇਹ ਇੰਡੀਆ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਵੀ ਜਿਹੜਾ ਬ੍ਰੀਚ ਕਰੋ ਸੈਂਕਸ਼ਨਸ ਔਰ ਦੂਜਾ ਕਰੋ, ਤੇ ਫਿਰ ਰਸ਼ੀਆ ਇੰਡੀਆ ਦੀ ਇੰਨੀ ਰਿਕੁਐਸਟ ਵੀ ਨਹੀਂ ਮੰਨੇਗਾ ਕਿ ਵੀ ਖਾਲਿਸਤਾਨੀਆਂ ਦੇ ਉੱਤੇ ਜਿਹੜਾ ਹੈ ਉਹ ਰੱਖੋ ਅੱਖ ਔਰ ਸਾਨੂੰ ਦੱਸੋ ਵੀ ਬਾਹਰ ਇਹਨਾਂ ਦੀ ਕੀ ਐਕਟੀਵਿਟੀ ਹੈ। ਔਰ ਨਤੀਜੇ ਦੇ ਤੌਰ ਤੇ ਇਸ ਸਭ ਦਾ ਦੇ ਨੂੰ ਬਿਲਕੁਲ ਸਿਕਸ ਫਾਰ ਜਸਟਿਸ ਨੇ ਰਾਈਟਲੀ ਇਸ ਦਾ ਨੋਟਿਸ ਲਿਆ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜਿਹੜਾ ਕਿ ਭਾਈ ਇਹ
उन्होंने रशियन एम्बेसीज और दूसरे के बाहर प्रोटेस्ट भी लाइन ली। उन्होंने कहा कि भी ये जो रशियन मीडिया हाउसेज ने RT इंडिया तो स्पुतनिक इंडिया ये डिसइनफॉर्मेशन कैंपेन रन कर रहे हैं खालिस्तान के खिलाफ। और फिर उन्होंने कहा कि भी ये जड़ा रशियन एम्बेसीज और कौंसलेट ने ये इंडिया को इंटैलीजेंस प्रोवाइड कर रहे हैं खालिस्तानी एक्टिविटीज़ की, और खालिस्तानी सिक्स उन्होंने जड़ा एक निशाने ते लिया होया है। और उन्होंने कहा भी असी इसनूं नहीं टॉलरेट करांगे और असी रशियन डिप्लोमैट्स और रशियन मिशन जड़े अड कंट्रीज़ ने नॉर्थ अमेरिका, यूरोपीयन यूनियन, आस्ट्रेलिया और न्यूजीलैंड उन्होंने असी उन्हों के खिलाफ जड़ा प्रोटेस्ट भी करांगे। और विजय मोहन क्वाथड़ा जड़ा अमरीका च एंबेसडर लाया उन्होंने खास तौर पर उन्होंने निशाने ते लैंदे कहा कि भी ये जड़ा एज ए कोआर्डीनेटर काम कर रहा है ये सारे नूं। और उन्होंने जड़ा रशिया नूं कहा भी ये बंद करे इंडिया दे नाल कोऑपरेशन खालिस्तान के खिलाफ, तो नहीं तो वो जड़ा है डैमोनस्ट्रेशन खालिस्तानियों दे और उन्हों दे विरोध का सामना करने लई तैयार रहे। और उन्हें कहा गुरपतवंत सिंह पन्नू ने कि रशिया बैक ऑफ और फेस ऑफ with pro-Khalistan Sikhs with targeting Russian diplomats and demonstrating against Russian consulates in North America, European Union, Australia and New Zealand. So ये बड़ी खुल के गल की है और ठीक की है, क्योंकि समझ आ रहा भी एवं नहीं वो इन्ने 10 साल की डील इन्ने $1 बिलियन की हो गई तो 5 लाख बैरल जा रही हैं जो उन्होंने लिया के यूरोपीयन मार्केट के उन्होंने बेचना है। और उन्होंने ठीक किया कि इंडिया रशिया टैरर नैक्सस। और इस गल का ध्यान रहे कि दरबार साहब ते हमले की प्लैनिंग दे विच भी जून 84 के घल्लूघारे वेले KGB का मेन रोल सी। सब तो पहला वैलकम करने वाले भी प्रभदा जी कम्यूनिस्ट पार्टी का ऑफिशियल न्यूज़पेपर मास्को उन्होंने वैलकम किया सी। और इस सारे पीरीयड दे विच जिहड़ा है KGB और राह हैंड इन ग्लव रहे ने। रादर राह प्रोटेजे है जिहड़ी है CIA दी उन्होंने लाइन के उत्ते उन्होंने ट्रेनिंग हुई है। और ये हुण ये जिहड़े स्पुतनिक और दूसरे ने इन्होंने किवें रिएक्ट किया फॉरन। अदरवाइज हुण इंडियन मीडिया और खास तौर पर एक इन्हां दी राह दी चेली है उसका नाम पालकी शर्मा, वो छोटी छोटियाँ बड़ी ज़बरदस्त अंग्रेज़ी बोलती है। और उन्हें फॉरन इस दे उत्ते कीता है कि रशियन मीडिया दे विच चर्चा चल रही है और इंडिया मांग कर रहा है कि रशिया सिक्स फॉर जस्टिस नूं टैररिस्ट ऑर्गेनाइजेशन डिकलेयर करेगा। वो भी रशिया मास्को या दूजिਆਂ ਨੂੰ इन्हां तो किहड़ा खतरा है ਜਾਂ ਕੀ उन्होंने तो इन्हां दे डिप्लोमैट्स ਨੂੰ ਇੱਥੇ पर इस तो अंदाज़ा हो जाता है ਜਦੋਂ ਹੁੰਦਾ ना चोर ਦੀ ਦਾੜੀ 'ਚ ਤਨਖਾ कि भी ये हुण उन्हां नूं ਜਦੋਂ खुद रौला एक पासे डीप स्टेट का पा रहे हैं तो काउंटर ते लिया के डीप स्टेट दे KGB नूं खड़ा करना चाहुंदे ने। राह तां नाल तां पहलां ही उन्हां दे ने, पर जे उहदे तो पाबंदी लवाउंदे और जिन्नी तेज़ी नाल ये जिहड़ा इन्हां ने स्पुतनिक इंडिया ने और दूसरे जिहड़ा RT इंडिया ने रशिया दे आउटफिट्स ने उन्होंने रिएक्ट किया है। उहदे च उन्होंने कहा कि भी जिहड़ा इस दे उत्ते स्पुतनिक इंडिया रिएक्टेड टू द थ्रेट्स अगेंस्ट द मीडिया हाउस by Pannu saying terrorist Gurpatwant Singh Pannu cries about Sputnik India exposing him and so-called Khalistan movement. Indian arm of the Russian media house added in a tweet, he is wearing all black because he knows dissing us is the equivalent of attending your own funeral. ਹੁਣ मतलब रशियन मीडिया ने गुरपतवंत पन्नू ਨੂੰ ਸਿੱਧੀ ਧਮਕੀ ਦਿੱਤੀ है क्योंकि उन्हें ब्लैक कपड़े पाए हुए सी कि जी ये मतलब ब्लैक कपड़े पा के मतलब है भी अपना तुसी फ्यूनरल इनवाइट कर हुण मतलब इस तो पब्लिक मीडिया जिस लैवल की जिहड़ी है थ्रेट दिती गई है। और इस तरह एक होर ट्वीट स्पुतनिक इंडिया ने जिहदे च उन्होंने CIA नूं भी टैग किया है। उन्होंने कहा कि आस्किंग इट टू कीप इट्स डॉग ऑन ए लीश। हुण क्योंकि इंडिया CIA डीप स्टेट नूं कर रहा, रशिया ने भी सीधा कहा है कि जी गुरपतवंत पन्नू नूं जिहड़ा है वो संगल पा के रखो। और उहदे च उन्हां दे कुछ ट्वीट दे उत्ते बड़े उन्होंने इस किस्म का मजाक उड़ाने की कोशिश की है। और CIA नूं कहा कि जी पन्नू नूं कोई नॉर्मल सूट लैके दिओ, ही मोर लुक्स लाइक ए पाक अटेंडेंट दैन एन इंटरनेशनल। ये जदों तुसीं किसी नूं रिडिक्यूल करदे हो इहदा मतलब है भी जो कुछ गुरपतवंत सिंह पन्नू ने कहा ठीक है, उन्होंने हिट किया
ਔਰ ਇਸ ਨੂੰ ਇੰਡੀਆ ਨੇ ਅਲਟੀਮੇਟਲੀ, ਕਿਉਂਕਿ ਉੱਥੇ ਡੀਪ ਸਟੇਟ ਦਾ ਰੌਲਾ ਪਾ ਰਹੇ ਨੇ, ਔਰ ਇਹਨੂੰ ਉਹ ਇੰਟਰਨੈਸ਼ਨਲੀ CIA ਵਰਸਸ KGB ਜਾਂ ਅਮਰੀਕਾ ਵਰਸਸ ਰਸ਼ੀਆ, ਕਿ ਹੁਣ ਰਸ਼ੀਆ ਦੀ ਮਦਦ ਲੈ ਰਹੇ ਨੇ ਕਿ ਭਾਈ ਉਹ ਇਸ ਨੂੰ ਰੋਕੇ। ਔਰ ਇਹ ਜਿਹੜਾ ਇਸੇ ਤਰ੍ਹਾਂ ਸਪੁਤਨਿਕ ਇੰਡੀਆ ਨੇ ਨਾਲ ਹੀ ਇਹ ਕਿਹਾ ਕਿ ਜੀ ਇਹ ਜਿਹੜਾ 2024 ਦਾ ਕ੍ਰਿੰਜੈਸਟ ਟੈਰਰਿਸਟ ਹੈ, ਔਰ ਇਹ ਜਿਹੜੀਆਂ ਨੇ ਇਹ media house targeted CIA asking it to try hiring better proxies next time, ਕਿ ਬਈ ਉਹ ਕਿਹਾ ਕਿ ਜੀ ਤੁਸੀਂ ਇੱਦਾਂ ਦਾ ਇਹਨੂੰ ਹਾਇਰ ਕੀਤਾ, ਤੋਂ ਵਧੀਆ ਨੂੰ ਹਾਇਰ ਕਰੋ। ਮਤਲਬ ਇਹ ਹੈ ਕਿ ਸਿੱਧਾ ਜੋ ਗੱਲ ਕਹੀ ਹੈ ਉਹ ਹਿੱਟ ਕੀਤੀ ਹੈ, ਕਿਉਂਕਿ ਕੰਮ ਇਹ ਕਰ ਰਹੇ ਨੇ ਰਸ਼ੀਅਨ ਐਮਬੈਸੀਜ਼ ਔਰ ਕੌਂਸੂਲੇਟ। ਹੁਣ ਇਹ ਇੱਥੋਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਦੇਖਣਾ ਹੈ ਕਿ ਵੀ ਇੱਕ ਪਾਸੇ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਇੰਡੀਆ ਨੇ ਸਿੱਧਾ ਸਹਾਰਾ ਲੈ ਕੇ, ਜਿਸ ਨੂੰ ਅਮਰੀਕਨ ਸ਼ਿਟੀ ਜੌਬ ਕਹਿੰਦੇ ਨੇ, ਜੇ ਤੁਸੀਂ ਏਜੰਸੀਆਂ ਦੀ ਲੈਂਗੁਏਜ ਕਹਿਣਾ ਹੋਏ, ਜਿਸ ਲੈਵਲ ਦੇ ਉੱਤੇ ਤੁਹਾਡੀ ਕੀ ਇੰਟੈਲੀਜੈਂਸ ਹੈ ਕਿ ਵੀ ਤੁਸੀਂ ਅੰਡਰ ਕਵਰ ਦੇ ਨਾਲ ਗੱਲ ਕਰ ਰਹੇ ਹੋ ਔਰ ਤੁਸੀਂ ਪੈਸੇ ਦੇ ਰਹੇ ਹੋ ਦੂਜੇ, ਉਹਨਾਂ ਨੂੰ ਲੱਗਦਾ ਇੰਡੀਆ ਨੂੰ ਵੀ ਹੁਣ ਮੈਚ ਵੱਡਾ ਹੋ ਗਿਆ, ਵੱਡਾ ਪਾਲਾ ਪੈ ਗਿਆ, ਵੱਡੀ ਧਿਰ ਦੇ ਨਾਲ ਪਾਲਾ ਪਿਆ। ਹੁਣ ਰਸ਼ੀਅਨ ਜਿਹੜਾ ਉਹ ਇਨਫਲੂਐਂਸ ਬਾਏ ਕਰਨ ਦੇ ਲਈ ਕਿ ਜੀ ਰਸ਼ੀਆ ਹੁਣ ਇਹ ਜਿਹੜਾ ਖਾਲਿਸਤਾਨ ਦਾ ਏਜੰਡਾ ਇਹਦੇ ਖਿਲਾਫ ਲੜਾਈ ਲੜੇ, ਰਸ਼ੀਅਨ ਸ਼ਰਣਮ ਗੱਛਾਮੀ, ਔਰ ਉਸ ਦਾ ਨਤੀਜਾ ਅਸੀਂ ਇਹ ਸਭ ਦੇਖ ਰਹੇ ਹਾਂ। ਸੋ ਇਹ ਦੱਸ ਰਿਹਾ ਹੈ ਵੀ ਖਾਲਿਸਤਾਨ ਹੁਣ ਜਿਹੜਾ ਹੋਰ ਵੀ ਪਾਵਰ ਦੇ ਨਾਲ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ। ਔਰ ਜੇ KGB ਔਰ ਉਹਨਾਂ ਦੇ ਇਹ, ਕਿਉਂਕਿ ਰਸ਼ੀਅਨ ਮੀਡੀਆ ਹਾਊਸਿਸ RT ਇੰਡੀਆ ਐਂਡ ਸਪੁਤਨਿਕ ਇੰਡੀਆ KGB ਦੀਆਂ ਆਊਟਫਿਟਸ ਨੇ, ਤੇ ਜਿਵੇਂ ਇਹਨਾਂ ਨੇ ਰਿਐਕਟ ਕੀਤਾ ਹੈ, that shows the power of the concept of Khalistan। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।